अस्सलाम वालेकुम ਕੀ ਹਾਲ ਹੈ ਮਿੱਤਰ ਪਿਆਰਾ ਤੁਹਾਡਾ। ਮੈਂ ਤੁਹਾਡਾ ਮਿੱਤਰ, ਤੁਹਾਡਾ ਮੇਲੀ, ਤੁਹਾਡਾ ਬੇਲੀ, ਤੁਹਾਡਾ ਸਭ ਦਾ ਸਾਂਝਾ ਆਬਜ਼ ਜਾਂ ਤੁਹਾਡੇ ਨਾਲ ਤੇ ਤੁਸੀਂ ਸਾਡੇ ਨਾਲ ਜੁੜੇ ਹੋ ਵੇਖ ਪੰਜਾਬ ਟੀਵੀ ਦੇ ਰਾਹੀਂ। ਮਿੱਤਰ ਪਿਆਰਿਓ, ਅੱਜ 21 ਫਰਵਰੀ ਹੈ ਤੇ ਇੰਟਰਨੈਸ਼ਨਲ ਮਦਰ ਲੈਂਗੁਏਜ ਡੇ ਮਨਾਇਆ ਜਾ ਰਿਹਾ ਪੂਰੀ ਦੁਨੀਆ ਦੇ ਵਿੱਚ। ਜਗਤ ਮਾਂ ਬੋਲੀ ਦਿਹਾੜਾ ਹੈ ਤੇ ਸਾਰੇ ਲੋਕ ਆਪਣੀ ਆਪਣੀ ਮਾਂ ਦੀ ਬੋਲੀ ਦਾ ਪ੍ਰਚਾਰ ਕਰਦੇ ਪਏ ਨੇ। ਇੰਝ ਹੀ ਸਾਡੇ ਪਾਕਿਸਤਾਨ ਦੇ ਵਿੱਚ ਵੀ ਮੁਖਤਲਿਫ ਸ਼ਹਿਰਾਂ ਦੇ ਵਿੱਚ, ਖਾਸ ਕਰ ਪੰਜਾਬ ਦੇ ਵਿੱਚ, ਪੰਜਾਬ ਦੇ ਢੇਰ ਸਾਰੇ ਸ਼ਹਿਰਾਂ ਦੇ ਵਿੱਚ ਅੱਜ ਰੈਲੀਆਂ ਕੱਢੀਆਂ ਜਾ ਰਹੀਆਂ ਨੇ ਆਪਦੀ ਮਾਂ ਦੀ ਜ਼ੁਬਾਨ ਦਾ ਪ੍ਰਚਾਰ ਕਰਦਿਆਂ ਹੋਇਆਂ, ਆਪਦੀ ਮਾਂ ਬੋਲੀ ਦਾ ਹੱਕ ਲੈਂਦਿਆਂ ਹੋਇਆਂ। ਸਰਕਾਰਾਂ ਦੇ ਅੱਗੇ ਇੱਕ ਅਰਜ਼ ਰੱਖੀ ਹੈ, ਸਰਕਾਰਾਂ ਦੇ ਅੱਗੇ ਇੱਕ ਮੰਗ ਰੱਖੀ ਹੈ ਕਿ ਸਾਡੀ ਮਾਂ ਬੋਲੀ ਨੂੰ ਸਾਡੇ ਸਿਲੇਬਸ ਦਾ ਹਿੱਸਾ ਬਣਾਇਆ ਜਾਵੇ, ਸਾਡੀ ਮੁੱਢਲੀ ਤਾਲੀਮ ਦਾ ਹਿੱਸਾ ਬਣਾਇਆ ਜਾਵੇ। ਸਾਡੀ ਮਾਂ ਬੋਲੀ ਨੂੰ ਸਾਡੇ ਸਿਲੇਬਸ ਦਾ ਹਿੱਸਾ ਬਣਾ ਕੇ ਤੇ ਸਾਡੇ ਸਕੂਲਾਂ ਦੇ ਵਿੱਚ, ਸਾਡੇ ਦਫ਼ਤਰਾਂ ਦੇ ਵਿੱਚ, ਸਾਡੇ ਸਰਕਾਰੀ ਅਦਾਰਿਆਂ ਦੇ ਵਿੱਚ, ਕੋਰਟ ਕਚਹਿਰੀ ਦੇ ਵਿੱਚ ਇਹਨੂੰ ਲਿਖਿਆ ਤੇ ਪੜ੍ਹਿਆ ਜਾਣਾ ਚਾਹੀਦਾ ਹੈ। ਉਹਦੇ ਨਾਲ ਹੋਏਗਾ ਕੀ? ਉਹਦੇ ਨਾਲ ਇਹ ਹੋਏਗਾ ਕਿ ਹਰ ਬੰਦੇ ਨੂੰ ਆਪਦੀ ਮਾਂ ਦੀ ਬੋਲੀ ਦੀ ਸਮਝ ਆਉਂਦੀ ਹੈ। ਉਹ ਚੀਜ਼ਾਂ ਨੂੰ ਬਹੁਤ ਵਧੀਆ ਤਰੀਕੇ ਦੇ ਨਾਲ, ਚੰਗੇ ਤਰੀਕੇ ਦੇ ਨਾਲ, ਜ਼ਿਆਦਾ ਚੰਗੇ ਤਰੀਕੇ ਦੇ ਨਾਲ ਸਮਝ ਸਕੇਗਾ। ਸਾਡੀ ਮਾਂ ਦੀ ਬੋਲੀ ਤੇ ਹੈ ਹੀ ਬੜੀ ਸੋਹਣੀ। ਤੁਸੀਂ ਬੁੱਲਾ, ਬਾਹੂ, ਵਾਰਿਸ ਸ਼ਾਹ, ਖਾਜਾ ਗੁਲਾਮ ਫਰੀਦ, ਬਾਬਾ ਫਰੀਦ, ਗੁਰੂ ਨਾਨਕ ਅਜਿਹੇ ਵਧੀਆ ਸ਼ਾਇਰ, ਉਹਨਾਂ ਨੇ ਇਸ ਜ਼ੁਬਾਨ ਦੇ ਵਿੱਚ ਸ਼ਾਇਰੀ ਕੀਤੀ ਹੈ। ਔਰ ਕਿੰਨੀ ਰਿਚ ਜ਼ੁਬਾਨ ਹੈ ਸਾਡੀ, ਕਿੰਨੀ ਵੱਡੀ ਜ਼ੁਬਾਨ ਹੈ, ਕਿੰਨੀ ਵਸੀਹ ਜ਼ੁਬਾਨ ਹੈ ਕਿ ਦੁਨੀਆ ਦੇ ਵਿੱਚ 9ਵੇਂ ਨੰਬਰ 'ਤੇ ਸਾਡੀ ਜ਼ੁਬਾਨ ਆਉਂਦੀ ਹੈ। ਕਿੰਨੀਆਂ ਹਜ਼ਾਰਾਂ ਬੋਲੀਆਂ ਬੋਲੀਆਂ ਜਾਂਦੀਆਂ ਨੇ ਪੂਰੀ ਦੁਨੀਆ ਦੇ ਵਿੱਚ। ਸਾਡੀ ਜ਼ੁਬਾਨ ਬੜੇ ਵੱਡੇ ਪੈਮਾਨੇ 'ਤੇ ਬੋਲੀ ਜਾਂਦੀ ਹੈ, ਬਹੁਤ ਢੇਰ ਸਾਰੇ ਲੋਕ ਇਹਨੂੰ ਬੋਲਦੇ ਨੇ ਔਰ ਇਹਦੇ ਜਿਹੜੇ ਵੋਕੈਬਲਰੀ ਹੈ ਬਹੁਤ ਢੇਰ ਹੈ। ਅਸੀਂ ਜੇ ਇਸ ਜ਼ੁਬਾਨ ਦੇ ਨਾਲ, ਇਸ ਬੋਲੀ ਦੇ ਨਾਲ ਧਰੋਹ ਕਰਾਂਗੇ ਤੇ ਸਾਡੀਆਂ ਆਉਣ ਵਾਲੀਆਂ ਨਸਲਾਂ ਇਹਦੇ ਤੋਂ ਮਹਿਰੂਮ ਰਹਿ ਜਾਣਗੀਆਂ। ਸਾਡੇ ਬਾਲ ਜਦ ਇਸ ਜ਼ੁਬਾਨ ਤੋਂ ਦੂਰ ਹੋਣਗੇ ਤੇ ਤੁਸੀਂ ਵੇਖਣਾ ਹੈ ਕਿ ਹੋਰ ਅਗਰ ਇੰਝ ਹੀ ਧਰੋਹ ਹੁੰਦਾ ਰਿਹਾ ਇਸ ਬੋਲੀ ਦੇ ਨਾਲ, ਆਉਣ ਵਾਲੇ 10-15 ਸਾਲਾਂ ਤੋਂ ਬਾਅਦ ਸਾਡੇ ਕੋਲ ਕੋਈ ਪੰਜਾਬੀ ਬੋਲਣ ਵਾਲਾ ਬੱਚਾ ਨਹੀਂ ਹੋਏਗਾ। ਅਗਲੀ ਜਿਹੜੀ ਜਨਰੇਸ਼ਨ ਹੈ ਉਹ ਪੰਜਾਬੀ ਨਹੀਂ ਬੋਲ ਰਹੀ ਹੋਏਗੀ। ਅਸੀਂ ਆਪਦੀ ਏਡੀ ਸੋਹਣੀ ਜ਼ੁਬਾਨ ਨੂੰ ਮੁੱਕਣ ਨਹੀਂ ਦੇਣਾ, ਇਹਨੂੰ ਮਰਨ ਨਹੀਂ ਦੇਣਾ। ਤੇ ਅਸੀਂ ਇਸ ਜ਼ੁਬਾਨ ਦੇ ਲਈ ਅਸੀਂ ਮੰਗ ਕਰਦੇ ਹਾਂ ਸਰਕਾਰਾਂ ਦੇ ਕੋਲੋਂ ਕਿ ਸਾਡੀ ਜ਼ੁਬਾਨ ਨੂੰ ਸਾਡੇ ਸਿਲੇਬਸ ਦਾ ਹਿੱਸਾ ਬਣਾਇਆ ਜਾਏ, ਸਾਡੇ ਸਰਕਾਰੀ ਜ਼ੁਬਾਨ ਬਣਾਇਆ ਜਾਏ। ਸਾਡੀ ਮੁੱਢਲੀ ਤਾਲੀਮ ਦੇ ਵਿੱਚ ਲਾਜ਼ਮੀ ਸਬਜੈਕਟ ਹੋਣਾ ਚਾਹੀਦਾ ਹੈ, ਭਾਵੇਂ ਇੱਕ ਸਬਜੈਕਟ ਹੀ ਹੋਵੇ, ਲੇਕਿਨ ਲਾਜ਼ਮੀ ਤੌਰ 'ਤੇ ਇੱਕ ਪੜ੍ਹਾਇਆ ਜਾਵੇ ਤਾਂ ਜੇ ਸਾਡੇ ਬਾਲ ਜਿਹੜੇ ਨੇ, ਸਾਡੀ ਆਉਣ ਵਾਲੀ ਪੀੜ੍ਹੀ ਜਿਹੜੀ ਹੈ ਉਹ ਇਸ ਬੋਲੀ ਦੇ ਨਾਲ ਜੁੜੀ ਰਹੇ, ਉਹਨੂੰ ਪਤਾ ਹੋਵੇ ਕਿ ਸਾਡੀ ਰਹਿਤਲ ਕਿਵੇਂ ਦੀ ਹੈ, ਸਾਡਾ ਵਸੇਬ ਕਿਵੇਂ ਦਾ ਹੈ, ਸਾਡਾ ਕਲਚਰ ਕੀ ਹੈ, ਸਾਡੀ ਜ਼ੁਬਾਨ ਦੇ ਵਿੱਚ ਅੱਖਰ ਕਿੰਨੇ ਸੋਹਣੇ ਨੇ, ਜਿਹੜੀ ਜ਼ੁਬਾਨ ਦੇ ਵਿੱਚ ਸਾਡੀਆਂ ਮਾਵਾਂ ਨੇ ਸਾਨੂੰ ਲੋਰੀਆਂ ਦਿੱਤੀਆਂ ਨੇ, ਕੁੱਛੜ ਚੁੱਕ ਕੇ ਜਿਹੜੀਆਂ ਬੋਲੀਆਂ ਸਾਡੇ ਨਾਲ ਬੋਲੀਆਂ ਨੇ, ਉਹ ਬੋਲੀਆਂ ਮਰਨੀਆਂ ਨਹੀਂ ਚਾਹੀਦੀਆਂ। ਉਹ ਜ਼ੁਬਾਨ, ਉਹ ਬੋਲੀ ਹਮੇਸ਼ਾ ਤੁਹਾਡੇ ਸਬਕੌਂਸ਼ੀਅਸ ਵਿੱਚ ਰਹਿਣੀ ਚਾਹੀਦੀ ਹੈ। ਤੁਹਾਨੂੰ ਖਿਆਲ ਵਧੀਆ ਆਉਣਗੇ ਉਹਦੇ ਨਾਲ। ਅਤੇ ਜੇ ਅਸੀਂ ਸਾਡੇ ਸੂਫੀਆਂ ਸ਼ਾਇਰਾਂ ਦੀ ਸ਼ਾਇਰੀ ਨੂੰ ਆਪਦੇ ਸਿਲੇਬਸ ਦਾ ਹਿੱਸਾ ਬਣਾ ਲਈਏ ਤੇ ਮੈਂ ਕਹਿੰਦਾ ਕਿ ਸਾਡੇ ਅੰਦਰੋਂ ਮੈਲ ਕੁਚੈਲ ਹੀ ਉਤਰ ਜੇ। ਜਿਵੇਂ ਅਸੀਂ ਬਾਹਰੋਂ ਸੋਹਣੇ ਹਾਂ, ਬਾਹਰੋਂ ਅਸੀਂ ਚਮਕਦੇ ਹਾਂ, ਚੰਗੇ ਕੱਪੜੇ ਪਾਉਂਦੇ ਹਾਂ, ਚੰਗੀਆਂ ਜੁੱਤੀਆਂ, ਚੰਗੀਆਂ ਗੱਡੀਆਂ, ਚੰਗੇ ਘਰ, ਇੰਝ ਹੀ ਸਾਡਾ ਜਿਹੜਾ ਅੰਦਰ ਹੈ ਉਹ ਚਮਕਦਾਰ ਹੋ ਜਾਏ, ਉਹ ਰੋਸ਼ਨ ਹੋ ਜਾਏ, ਉਹ ਖੂਬਸੂਰਤ ਹੋ ਜਾਏ, ਸੋਹਣਾ ਹੋ ਜਾਏ, ਸੁਚੱਜਾ ਹੋ ਜਾਏ। ਤੇ ਸਾਡੇ ਸੂਫੀਆਂ ਦੀ ਸ਼ਾਇਰੀ ਨੇ ਤੇ ਹਮੇਸ਼ਾ ਮੁਹੱਬਤ ਦਾ ਪੈਗਾਮ ਦਿੱਤਾ ਹੈ, ਅਮਨ ਦਾ ਪੈਗਾਮ ਦਿੱਤਾ ਹੈ। ਉਹਨਾਂ ਨੇ ਕਦੀ ਵੀ ਆ ਨਹੀਂ ਆਖਿਆ ਕਿ ਵੰਡ ਦਿਓ। ਉਹਨਾਂ ਨੇ ਹਮੇਸ਼ਾ ਇਕੱਠੇ ਹੋਣ ਦੀ ਗੱਲ ਕੀਤੀ ਹੈ, ਉਹਨਾਂ ਨੇ ਹਮੇਸ਼ਾ ਮੁਆਸ਼ਰੇ ਨੂੰ ਜੋੜਨ ਦੀ ਗੱਲ ਕੀਤੀ ਹੈ, ਤੋੜਨ ਦੀ ਗੱਲ ਨਹੀਂ ਕੀਤੀ। ਜੇ ਅਸੀਂ ਸਾਡੇ ਸੂਫੀਆਂ ਨੂੰ ਪੜ੍ਹਨਾ ਸ਼ੁਰੂ ਕਰ ਦਈਏ ਤੇ ਸਾਡੇ ਅੰਦਰ ਖੂਬਸੂਰਤੀ ਆ ਜਾਏ, ਸਾਡੇ ਅੰਦਰ ਨਿਖਾਰ ਆ ਜਾਏ, ਸਾਡੇ ਅੰਦਰ ਮੁਹੱਬਤ ਆ ਜਾਏ, ਅਸੀਂ ਮੁਹੱਬਤ ਨਾਲ ਭਰ ਜਾਈਏ। ਤੇ ਜੇ ਅਸੀਂ ਇਹਨਾਂ ਸਾਰੀਆਂ ਸ਼ੈਵਾਂ ਨੂੰ ਛੱਡ ਦਿੱਤਾ ਤੇ ਸਾਡੇ ਮੱਥੇ ਤੇ ਘੂਰੀਆਂ ਹੋਣਗੀਆਂ, ਕਚੀਚੀਆਂ ਹੋਣਗੀਆਂ, ਸਾਡੇ ਗੁੱਸੇ ਹੋਣਗੇ। ਆਹ ਸਾਰੀਆਂ ਸ਼ੈਵਾਂ ਅਸੀਂ ਮੁਹੱਬਤ ਨਾਲ ਹੀ ਖਤਮ ਕਰ ਸਕਦੇ ਹਾਂ। ਤੇ ਨਾ ਸਾਨੂੰ ਬਾਰਡਰ ਦੀਆਂ ਲਕੀਰਾਂ 'ਤੇ ਸਾਨੂੰ ਕੋਈ ਤੋਪਾਂ ਦੀ ਲੋੜ ਪਵੇ। ਸਾਡਾ ਮੁਹੱਬਤ ਦਾ ਪੈਗਾਮ ਹੋਵੇ ਉਹ ਜਿੱਥੋਂ ਤੱਕ ਪਹੁੰਚੇ, ਮੁਹੱਬਤ ਦਾ ਪੈਗਾਮ ਪਹੁੰਚਾਈਏ। ਤੁਸੀਂ
ਅੱਜ ਅਸੀਂ ਗਲੋਬਲ ਵਰਲਡ ਬਣ ਚੁੱਕੇ ਹਾਂ, ਗਲੋਬਲ ਵਿਲੇਜ ਬਣ ਚੁੱਕੇ ਹਾਂ। ਤੇ ਗਲੋਬਲ ਵਿਲੇਜ ਦਾ ਮਤਲਬ ਹੈ ਕਿ ਹਰ ਚੀਜ਼ ਤੁਹਾਡੀ ਇੱਕ ਕਲਿੱਕ ਦੇ ਉੱਤੇ ਹੈ। ਤੇ ਅਸੀਂ ਆਪਦੀ ਬੋਲੀ ਨੂੰ ਕਿਉਂ ਨਾ ਪੂਰੀ ਦੁਨੀਆ ਦੇ ਵਿੱਚ ਪਹੁੰਚਾਈਏ। ਅਸੀਂ ਪੂਰੀ ਦੁਨੀਆ 'ਚ ਕੀ ਪਹੁੰਚਾਉਣਾ ਹੈ? ਅਸੀਂ ਆਪਦੇ ਪੰਜਾਬ ਦੇ ਵਿੱਚੋਂ ਹੀ ਪੰਜਾਬ ਦੀ ਬੋਲੀ ਨੂੰ ਖਤਮ ਕੀਤੀ ਜਾ ਰਹੇ ਹਾਂ। ਕਿੰਨੇ ਅਸੀਂ ਕੰਪਲੈਕਸ ਦਾ ਸ਼ਿਕਾਰ ਹਾਂ। ਇੰਨਾ ਅਹਿਸਾਸੇ ਕਮਤਰੀ ਨਹੀਂ ਹੋਣਾ ਚਾਹੀਦਾ ਸਾਨੂੰ। ਜਿਹੜਾ ਬਹੁਤੀ ਇੰਗਲਿਸ਼ ਬੋਲਣ ਵਾਲਾ ਹੈ, ਬਹੁਤਾ ਉਰਦੂ ਬੋਲਣ ਵਾਲਾ ਹੈ, ਦੂਜੀਆਂ ਜ਼ੁਬਾਨਾਂ ਬੋਲਣ ਵਾਲਾ ਹੈ, ਉਹ ਤੁਹਾਡਾ ਕੀ ਖਿਆਲ ਹੈ ਕਿ ਬਹੁਤਾ ਪੜ੍ਹਿਆ ਲਿਖਿਆ ਹੈ? ਮੈਨੂੰ ਕਿਸੇ ਜ਼ੁਬਾਨ ਦੇ ਨਾਲ ਕੋਈ ਇਖਤਲਾਫ ਨਹੀਂ ਹੈ। ਉਰਦੂ ਸਾਡੀ ਕੌਮੀ ਜ਼ੁਬਾਨ ਹੈ, ਬਹੁਤ ਸੋਹਣੀ ਹੈ। ਇੰਗਲਿਸ਼ ਬਹੁਤ ਸੋਹਣੀ ਹੈ, ਉਹਦਾ ਲਿਟਰੇਚਰ ਬਹੁਤ ਸੋਹਣਾ ਹੈ। ਪਰ ਜਿੱਥੇ ਤੁਸੀਂ ਬਾਕੀਆਂ ਜ਼ੁਬਾਨਾਂ ਦਾ ਲਿਟਰੇਚਰ ਪੜ੍ਹਦੇ ਹੋ, ਤੁਸੀਂ ਪੰਜਾਬੀ ਦਾ ਲਿਟਰੇਚਰ ਕਿਉਂ ਨਹੀਂ ਪੜ੍ਹਦੇ? ਤੁਸੀਂ ਪੰਜਾਬੀ ਨੂੰ ਕਿਉਂ ਘਰੋਂ ਬਾਹਰ ਸੁੱਟਿਆ? ਅਸੀਂ ਜਿਹੜਾ ਇੱਕ ਹੋਰ ਮੈਂ ਤੁਹਾਨੂੰ ਗੱਲ ਦੱਸਾਂ, ਜਿਹੜਾ ਬਹੁਤਾ ਪੜ੍ਹਿਆ ਲਿਖਿਆ ਬੰਦਾ ਹੁੰਦਾ ਹੈ ਨਾ, ਯਕੀਨ ਕਰੋ ਕਿ ਉਹ ਆਪਦੀ ਮਾਂ ਬੋਲੀ 'ਚ ਗੱਲ ਕਰਦਾ। ਉਹ ਭਾਵੇਂ ਕਿਸੇ ਵੀ ਸਬਜੈਕਟ ਨੂੰ ਪੜ੍ਹਾ ਰਿਹਾ ਹੋਵੇ, ਜਦੋਂ ਪੜ੍ਹਾ ਚੁੱਕਿਆ ਹੋਏਗਾ, ਜਦੋਂ ਕਿਸੇ ਮਹਿਫਲ 'ਤੇ ਉਸ ਗੱਲ ਨੂੰ ਸਮਝਾਉਣਾ ਚਾਹ ਰਿਹਾ ਹੋਏਗਾ, ਉਹ ਆਪਦੀ ਮਾਂ ਬੋਲੀ ਦੇ ਵਿੱਚ ਉਸ ਗੱਲ ਨੂੰ ਸਮਝਾਏਗਾ। ਕਿਉਂਕਿ ਮਾਂ ਬੋਲੀ ਦੇ ਵਿੱਚ ਤੁਸੀਂ ਬਹੁਤ ਵਧੀਆ ਤਰੀਕੇ ਦੇ ਨਾਲ ਸਮਝਾ ਸਕਦੇ ਹੋ। ਐਕਸਪਲੇਨੇਸ਼ਨ ਬਹੁਤ ਵਧੀਆ ਨੇ ਤੁਹਾਡੀ ਮਾਂ ਬੋਲੀ 'ਚ। ਤੁਹਾਡੇ ਕੋਲੇ ਵਜ਼ਾਹਤਾਂ ਦੇਣ ਵਾਸਤੇ ਆਪਦੀ ਮਾਂ ਬੋਲੀ ਤੋਂ ਵਧੀਆ ਜ਼ੁਬਾਨ ਕੋਈ ਹੋਰ ਹੈ ਹੀ ਨਹੀਂ। ਇਸ ਲਈ ਆਪਦੀ ਮਾਂ ਬੋਲੀ ਦੇ ਨਾਲ ਇੱਕ ਤੇ ਜੁੜੇ ਰਹੋ, ਆਪਦੀ ਮਾਂ ਬੋਲੀ ਨੂੰ ਬੋਲਿਆ ਕਰੋ, ਇਹਦਾ ਪ੍ਰਚਾਰ ਕਰਿਆ ਕਰੋ। ਟਿਕਟੌਕ, ਯੂਟਿਊਬ, ਫੇਸਬੁੱਕ, ਜਿੰਨੇ ਵੀ ਸੋਸ਼ਲ ਮੀਡੀਆ ਨੇ, ਸਭ ਦੇ ਉੱਤੇ ਆਪਦੀ ਮਾਂ ਬੋਲੀ ਦੇ ਵਿੱਚ ਗੱਲ ਕਰਿਆ ਕਰੋ। ਉਹਦੇ ਨਾਲ ਆ ਹੋਏਗਾ ਕਿ ਤੁਹਾਨੂੰ ਵਧੀਆ ਲੱਗਣਾ ਸ਼ੁਰੂ ਹੋ ਜਾਏਗਾ। ਤੁਹਾਡੀ ਮਾਂ ਬੋਲੀ ਦੇ ਵਿੱਚ ਗੱਲ ਕਰਦੇ ਹੋਏ ਲੋਕ ਤੁਹਾਨੂੰ ਸਰਾਹਣਾ ਸ਼ੁਰੂ ਕਰ ਦੇਣਗੇ, ਐਪਰੀਸ਼ੀਏਟ ਕਰਨਾ ਤੁਹਾਨੂੰ ਸ਼ੁਰੂ ਕਰ ਦੇਣਗੇ, ਤੁਹਾਨੂੰ ਅੱਛਾ ਲੱਗੇਗਾ। ਇਸ ਲਈ ਅਸੀਂ ਆਪਦੀ ਮਾਂ ਦੀ ਬੋਲੀ ਨੂੰ ਬਚਾਉਣਾ ਹੈ, ਇਹਨੂੰ ਮਾਰਨਾ ਨਹੀਂ ਹੈ। ਅਸੀਂ ਆਪਦੀ ਮਾਂ ਦੀ ਬੋਲੀ ਦਾ ਪ੍ਰਚਾਰ ਕਰਨਾ ਹੈ। ਸਾਨੂੰ ਫਖਰ ਹੈ, ਸਾਨੂੰ ਇਸ ਗੱਲ 'ਤੇ ਮਾਣ ਹੈ ਕਿ ਸਾਡੀ ਮਾਂ ਦੀ ਬੋਲੀ ਪੰਜਾਬੀ ਸੀ, ਸਾਡੀ ਬੋਲੀ ਪੰਜਾਬੀ ਹੈ। ਸਾਡੇ ਅੰਦਰ ਜਜ਼ਬ ਹੋਈ ਹੈ ਇਹ ਬੋਲੀ, ਸਾਡੇ ਅੰਦਰ ਨਹੀਂ, ਜਿਵੇਂ ਸਾਡੇ ਲਹੂ ਦੇ ਵਿੱਚ ਸ਼ਾਮਲ ਹੈ। ਸਾਡੀ ਮਿੱਟੀ ਦੀ ਖੁਸ਼ਬੂ ਦੇ ਵਿੱਚੋਂ ਪੰਜਾਬੀ ਰਸਦੀ ਹੈ। ਇਸ ਲਈ ਆਪਣੇ ਅੰਦਰੋਂ ਜੋ ਤੁਸੀਂ ਹੋ ਉਹਨੂੰ ਤੁਸੀਂ ਉਂਝ ਹੀ ਰਹਿਣ ਦੇਣਾ, ਇਹਨੂੰ ਤੁਸੀਂ ਬਦਲਣ ਦੀ ਕੋਸ਼ਿਸ਼ ਨਾ ਕਰੋ। ਹਾਂ, ਜ਼ਮਾਨੇ ਦੇ ਨਾਲ ਟੁਰਨਾ ਚਾਹੀਦਾ ਹੈ, ਤਰੱਕੀਆਂ ਕਰੋ ਜਿਵੇਂ ਮਰਜ਼ੀ, ਟੈਕਨੋਲੋਜੀ ਨੂੰ ਤੁਸੀਂ ਉਹਦੇ 'ਤੇ ਅਬੂਰ ਹਾਸਲ ਕਰੋ, ਉਹ ਚੀਜ਼ਾਂ ਸਿੱਖੋ, ਓਬਜ਼ਰਵ ਕਰੋ। ਜ਼ਮਾਨੇ ਦੇ ਨਾਲ ਵੀ ਅਸੀਂ ਟੁਰਨਾ ਹੈ, ਪਰ ਅਸੀਂ ਆਪਣਾ ਆਪ ਵੀ ਨਹੀਂ ਭੁਲਾਉਣਾ। ਅਸੀਂ ਆਪਣੇ ਆਪ ਨੂੰ ਮਨਵਾਉਣਾ ਹੈ ਕਿ ਅਸੀਂ ਵੀ ਕੁਝ ਹੈ। ਠੀਕ ਹੈ, ਉਮੀਦ ਕਰਨੇ ਆ ਤੁਹਾਨੂੰ ਅੱਜ ਦੀ ਵੀਡੀਓ ਵਧੀਆ ਲੱਗੀ ਹੋਏਗੀ। ਇਹਦੇ ਨਾਲ ਹੀ ਅੱਜ ਦੀ ਵੀਡੀਓ ਨੂੰ ਮੁਕਾਉਂਦੇ ਹਾਂ। ਆਪਣਾ, ਆਪਣੇ ਆਲ ਦੁਆਲ ਦਾ, ਆਪਣੀ ਮਾਂ ਦਾ ਤੇ ਆਪਣੀ ਮਾਂ ਦੀ ਬੋਲੀ ਦਾ ਰੱਖਣਾ ਹੈ ਢੇਰ ਸਾਰਾ ਖਿਆਲ। ਮੇਰਾ ਪਿਆਰ, ਮੇਰੀਆਂ ਮੁਹੱਬਤਾਂ ਤੁਹਾਡੇ ਸਾਰਿਆਂ ਦੇ ਨਾਲ। ਜਿਉਂਦੇ ਵਸੋ ਤੇ ਖਿੜ ਖਿੜ ਹੱਸੋ। ਰੱਬ ਰਾਖਾ।